आजो आजो। गल सुनो, जे तो तू विआह तो बाद अपने वो दोनों आवारा दोस्तों का साथ छड़ेगा फिर तो मैं विआह लई हाँ करांगा, नहीं मेरे वालों हुणे ना है। इस वेले तो जे मैनू शरीर छड्डण नूं कहोगे मैं वो भी छड्ड दूंगा, पर फिर भी जे मेरा गगन नाल ब्याह ना होया मैं थोनू नहीं छड्डना। डन। सत श्री अकाल जी। सत श्री अकाल। सत श्री अकाल। आओ वेलकम जी आन। आओ प्लीज। आओ जी आओ। चल चल। बेटे ਅਸੀਂ ਤਾਂ ਤੇਲ ਵੀ ਨਹੀਂ ਚੋਇਆ, ਸੁੱਕਾ ਹੀ ਤਿਲਕ ਗਿਆ। ਇਹ ਸਾਡੇ ਮਾਤਾ ਜੀ। सत श्री अकाल जी। सत श्री अकाल जी। ਬਲਵੰਤ ਸਿੰਘ ਜੀ ਤੁਸੀਂ ਇੱਧਰ ਆ ਜਾਓ। बैठो। मेहरबानी जी, मेहरबानी। ਪ੍ਰਗਟ ਪੁੱਤ ਤੂੰ ਉੱਥੇ ਇਕੱਲਾ ਕਿਉਂ ਬਹਿ ਗਿਆ? ਇੱਧਰ ਆ ਕੇ ਬਹਿ ਸਾਡੇ ਕੋਲ। अब नहीं जी, मैं क्या तुसी सारे सियाने बैठे हो, मैं विच बैठ के की करूंगा? तुसी कोई गल करनी होनी है। बड़ी तमीज नाल पेश आ रहा है, घर सका के ले आई है। गल थोड़े विआह दी होनी है पुत, मूरे आके बैठो। आ गया जी, आ गया। आजा पुत, आजा इधर आजा। आजा आजा। सॉरी। ਲੱਗਦਾ ਕਾਕਾ ਜੀ ਦਾ ਬਚਪਨ ਦਾ ਗੋਦੀ 'ਚ ਬੈਠਣ ਵਾਲਾ ਸ਼ੌਕ ਅਜੇ ਤੱਕ ਪੂਰਾ ਨਹੀਂ ਹੋਇਆ। बस ਇੰਨੇ ਜੀਆਂ ਨੂੰ ਘਰ 'ਚ ਇਕੱਠਿਆਂ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਜੀ। ਪੁੱਤ ਆਪਣੇ ਲਾਣੇ ਬਾਰੇ ਵੀ ਕੁਝ ਦੱਸੋ। जी साडा तो बस यही परिवार है जी। मैं मेरे माँ प्यो का कला कला पुत सी ते अगे मेरा भी एक कला कला पुत है। ਚਲੋ ਕੋਈ ਗੱਲ ਨਹੀਂ। ਲਓ ਗਗਨ ਬੇਟੀ ਵੀ ਆ ਗਈ। ਸਤਿ ਸ੍ਰੀ ਅਕਾਲ ਪੁੱਤ। ਜੁਗ ਜੁਗ ਜੀ ਮੇਰੀ ਧੀ। ਕੁੜੀ ਤਾਂ ਸੋਹਣੀ ਲੱਗਦੀ ਹੈ। ਆ ਜਾਓ ਬੇਟੇ ਆ ਜਾਓ। ਕਾਕਾ ਜੀ ਚਾਹ ਦਾ ਕੱਪ ਚੱਕੋ। हाँ जी, हाँ जी, हाँ जी। ਇਹਦਾ ਕਰਨਾ ਹੈ? ਚਾਹ ਗਰਮੀ ਹੁੰਦੀ ਆ। नहीं जी, मैं ठंडी पीना, ठंडी करके लेके आऊँ। ਚੱਲ ਪੁੱਤ ਠੰਡੀ ਕਰ ਲੈ। मैं बाथरूम जाना जी। ओ बूटे पुत्र आ काका जी नु वाशरूम लेके जा। आजो भाजी। भाजी इधर लेफ्ट साइड है। थोड़े शर्ट बहुत सोहना पाया हुआ है। भाजी ये तो कुर्ता है। इको गल है जी, पिंडा च इहनूं शर्ट कहंदे ने, शहरां च कुर्ता कहंदे ने, फर्क कोई नहीं हैगा। आ भाजी ये राइट साइड दे बाथरूम है जी। थैंक यू, थैंक यू, थैंक यू, थैंक यू। जिवें मर्जी है पर कुर्ता थोड़ा सीता बहुत सोहना है। की तो सोया तुसी हैं? लगता चले गए। मैं बाथरूम आया का तो जब कुछ आया ही नहीं। सानू ब्याह बहुत छेती चाहिए जी। ਲਓ ਜੀ ਚੋਰ ਨਾਲੋਂ ਭੰਡ ਕਾਲੀ। ਮੇਰੀ ਵੀ ਸਿਹਤ ਅੱਜ ਕੱਲ੍ਹ ਕੁਝ ਠੀਕ ਨਹੀਂ ਰਹਿੰਦੀ। प्रगट ये की कर रहे हैं पुत? झूठे ले रहे हैं जी, झूठे। ਸ਼ੌਕ ਤਾਂ ਇਹਦਾ ਝੂਟਿਆਂ ਵਾਲਾ ਵੀ ਲੱਗਦਾ ਅਧੂਰਾ ਹੀ ਰਹਿ ਗਿਆ। ਉਹ ਤੇਰੀ ਲੱਗਦਾ ਹੋ ਗਿਆ ਸ਼ੌਕ ਪੂਰਾ। ਹੁਣ ਕੋਈ ਪੱਠਾ ਤਾਂ ਨਹੀਂ ਪਾਤਾ। ਫਿਰ ਆਪਾਂ ਵੀ ਭੱਜੀਏ। ਐਨੇ ਸਾਰੇ ਬੰਦੇ ਭੱਜਣ ਦੇਣਗੇ ਸਾਨੂੰ। ਵੇ ਮੈਂ ਮੁੰਡੇ ਮਗਰ ਭੱਜਣ ਦੀ ਕਹਿਨੀ ਆ। ਚੱਲ ਮਾਤਾ ਜੀ ਤੁਸੀਂ ਨਹੀਂ ਭੱਜਣਾ। ਬੇ ਮੇਰੀ ਭੱਜਣ ਵਾਲੀ ਕੁਰਸੀ ਤੇਰਾ ਮੁੰਡਾ ਲੈ ਗਿਆ, ਹੁਣ ਮੈਂ ਗੋਡਿਆਂ ਪਾਰ ਭੱਜਾਂ। मैनू पढ़ लो, मैनू पढ़ लो। ਬੇਟੇ ਸਾਡੀ ਮਾਂ ਦੀ ਵੀਲ ਚੇਅਰ ਆ, ਕੋਈ ਢੀਲਾ ਨਹੀਂ। ਆਓ ਹਾਏ ਰੁਕ ਜਾ ਜੀ, ਰੋਕ ਲਓ। ओ मैनू पढ़ लो, ओ मैनू पढ़ लो। ਓਏ ਰੁਕ ਜਾ ਮੇਰੇ ਪਿਓ, ਰੁਕ ਜਾ। वो कुर्सी तो टूटूगी, रिश्ता भी टूटूगा। ਹਾਏ ਦਿਮਾਗ ਖਰਾਬ ਹੋਇਆ। ਬਲਵੰਤ ਸਿੰਘ ਜੀ ਰੋਕੋ। ਤੂੰ ਜਦੋਂ ਬੋਲੀ ਪੁੱਠਾ ਹੀ ਬੋਲੀ। ਬਾਜੀ ਰੋਕ ਲਓ ਇਹਨੂੰ।
ਕੱਢੋ ਫਟਾਫਟ। ਜੀਜਾ ਜੀ, ਤੁਹਾਡੀ ਸਿਹਤ ਦੇ ਮੁਤਾਬਕ ਵਿਆਹ ਦੇ ਵਿੱਚ ਅਸੀਂ ਤੁਹਾਨੂੰ ਲੂਣਾ ਦਿੱਤੀ ਸੀ, ਹੁਣ ਤੁਸੀਂ ਕਾਰ ਮੰਗਣ ਲੱਗ ਪਏ। ਸਾਡੀ ਤਾਂ ਹੁਣ ਗੁੱਡੀ ਵੀ ਨਹੀਂ ਰਹੀ, ਗੱਡੀ ਕਿਸ ਖੁਸ਼ੀ 'ਚ ਮੰਗ ਰਹੇ ਹੋ? ਮੈਂ ਮੰਗ ਨਹੀਂ ਰਿਹਾ, ਮੈਂ ਕਾਰ ਬਾਹਰ ਕੱਢਣ ਨੂੰ ਕਹਿ ਰਿਹਾ। ਆਪਾਂ ਗਗਨ ਦੇ ਸਹੁਰੇ ਜਾਣਾ। ਗਗਨ ਤਾਂ ਪਹਿਲਾਂ ਹੀ ਇੱਥੇ ਆਈ ਹੋਈ ਆ, ਉਹਦੇ ਸਹੁਰੇ ਕੀ ਕਰਨ ਜਾਣਾ? ਕਮਾਲ ਕਰਦੇ ਆ ਭਾਈ ਸਾਹਿਬ, ਆਪਾਂ ਪਰੌਣੇ ਦੀਆਂ ਅੱਖਾਂ ਦਾ ਸ਼ਰਤੀਆ ਇਲਾਜ ਲੱਭ ਲਿਆ। ਸ਼ਰਤੀਆ ਇਲਾਜ ਲੱਭ ਲਿਆ? ਹਾਂ। ਉਹ ਸ਼ੁਕਰ ਹੈ ਮੇਰੇ ਰੱਬਾ, ਇਹਦਾ ਮਤਲਬ ਮੇਰੀ ਗਗਨ ਸਾਰੀ ਉਮਰ ਹੁਣ ਯਵਕਣ ਤੋਂ ਬਚ ਗਈ। ਉਹ ਬਚ ਗਏ ਸਮਝੋ। ਸਾਲਾ ਸਾਹਿਬ ਆਪਾਂ ਨੁਸਖਾ ਹੀ ਇਹੋ ਜਿਹਾ ਲੱਭਿਆ, ਨੁਸਖਾ ਵਰਤਨ ਦੀ ਲੋੜ ਹੀ ਨਹੀਂ ਪੈਣੀ। ਪਰੌਣੇ ਨੇ ਸੁਣਦੇ ਸਾਰੀ ਕਹਿਣਾ ਮੈਨੂੰ ਤਾਂ ਦਿਸਣ ਲੱਗ ਪਿਆ। ਵਾਹ ਵਾਹ ਜੀਜਾ ਜੀ, ਅੱਜ ਪਹਿਲੀ ਵਾਰੀ ਦਿਲ ਤੋਂ ਤੁਹਾਨੂੰ ਡਾਕਟਰ ਸਾਹਿਬ ਕਹਿਣ ਨੂੰ ਜੀ ਕਰ ਰਿਹਾ। ਗਗਨ 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 ਆਪ ਹੀ ਆ ਗਿਆ। ਉਹ ਪਰੌਣਿਆ ਤੇਰੀਆਂ ਅੱਖਾਂ ਦਾ ਇਲਾਜ ਲੱਭ ਲਿਆ। ਜੇ ਬੰਦੇ ਨੂੰ ਪੁੱਠਾ ਟੰਗਿਆ ਜਾਵੇ, ਖੂਨ ਦਾ ਸਿੱਧਾ ਪ੍ਰੈਸ਼ਰ ਸਿਰ 'ਚ ਆ ਜਾਂਦਾ, ਉੱਤੋਂ ਪੇਸ਼ੈਂਟ ਦੇ ਚਪੇੜਾਂ ਮਾਰੀਆਂ ਜਾਣ, ਕਲੌਟ ਕਲੀਅਰ ਹੋ ਜਾਂਦਾ। ਪੁੱਪੜ ਜੀ ਚਪੇੜਾ ਮਾਰਨ ਦੀ ਲੋੜ ਹੀ ਨਹੀਂ, ਮੈਨੂੰ ਦਿਖਣ ਲੱਗ ਗਿਆ। ਕਿਉਂ? ਮੈਂ ਕਿਹਾ ਸੀ ਨਾ, ਇਹ ਨੁਸਖਾ ਸੁਣਦੇ ਸਾਰੀ ਪਰੌਣੇ ਨੇ ਕਹਿਣ ਲੱਗ ਪੈਣਾ ਮੈਨੂੰ ਤਾਂ ਦਿਸਣ ਲੱਗ ਪਿਆ। ਹਾਂ ਕਿਹਾ ਸੀ, ਪਰ ਆਪਾਂ ਮੰਨਣਾ ਨਹੀਂ। ਡਾਕਟਰ ਸਾਹਿਬ, ਮਰੀਜ਼ ਨੂੰ ਪੁੱਠਾ ਟੰਗਣ ਨਾਲ ਉਹਦੀਆਂ ਅੱਖਾਂ ਵਾਪਸ ਆ ਜਾਂਦੀਆਂ। ਉਹ ਸਾਲਾ ਸਾਹਿਬ, ਅੱਧਾ ਘੰਟਾ ਬੰਦੇ ਨੂੰ ਪੁੱਠਾ ਟੰਗਣ ਨਾਲ ਬੰਦੇ ਦੀਆਂ ਅੱਖਾਂ ਕੀ ਬੰਦੇ ਦੇ ਗੁਰਦੇ ਮੂੰਹ 'ਚ ਆ ਜਾਂਦੇ ਆ। ਅੱਖਾਂ ਨਾ ਵੀ ਹੋਣ, ਘੱਟੋ ਘੱਟ ਤਜਰਬਾ ਤਾਂ ਆਊ ਮੈਨੂੰ। ਆ ਗਿਆ। ਮੈਨੂੰ ਤਾਂ ਲੱਗਦਾ ਹਜੇ ਦੁਖਣੀਆਂ ਆਈਆਂ। ਦੁਖਣੀਆਂ ਆਈਆਂ। ਉਹ ਪੂਰੀਆਂ ਆ ਗਿਆ। ਆ ਦੇਖੋ ਡੈਡੀ ਖੜੇ, ਆ ਦੇਖੋ ਪੁੱਪੜ ਜੀ ਖੜੇ, ਆ ਦੇਖੋ ਇਧਰ ਚਾਚਾ ਜੀ ਖੜੇ। ਅਰੇ ਤਾਂ ਤੈਨੂੰ ਗਵਾਂਢੀ ਵੀ ਖੜੇ ਦਿਸਣਗੇ ਕਾਕਾ ਜੀ। ਅਰੇ ਪਾਨਾ, ਅਰੇ ਨੀਤਾ, ਅਰੇ ਸੁੱਚਾ। ਆਪਾਂ ਰੁਕਣਾ ਨਹੀਂ, ਨੁਸਖਾ ਜਾਰੀ ਰੱਖੋ। ਚਪੇੜਾ ਹੁਣ ਮੈਨੂੰ ਮਾੜਾ ਜਿਹਾ ਸਾਹ ਦਵਾਓ, 5 ਮਿੰਟ ਤੁਸੀਂ ਲਾਓ। 5 ਮਿੰਟ ਕੀ, ਮੇਰੇ ਤਾਂ 3 ਮਿੰਟ ਹੀ ਬਥੇਰੇ ਨੇ। ਭੁੱਲਰ ਦਾ ਦਿਲ ਭਾਵੇਂ ਹੌਲਾ, ਪਰ ਹੱਥ ਬੜਾ ਭਾਰਾ, ਕਿਉਂਕਿ ਕੁਝ ਸਮਾਂ ਮੈਂ ਹੋਮਗਾਰਡ 'ਚ ਵੀ ਲੱਗਿਆ ਰਿਹਾ, ਕੁਝ ਸਮਾਂ ਮੈਂ ਹੋਮਗਾਰਡ 'ਚ ਵੀ ਲੱਗਿਆ ਰਿਹਾ। ਹੋਮਗਾਰਡ ਦੀ ਤੁਸੀਂ ਜਲਾਦ ਲੱਗੇ ਰਹੇ ਲੱਗਦੇ ਹੋ। ਓਏ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਨੂੰ ਜਵਾਈ ਭਾਈ ਤੇ ਹੱਥ ਚੱਕਦੇ ਨੂੰ। ਉਹ ਮੇਰੇ ਹੱਥ ਚੱਕਣ ਨਾ, ਜੇ ਜਵਾਈ ਭਾਈ ਅੱਖਾਂ ਚੱਕ ਕੇ ਤੁਰ